ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 31 ਮਈ ਦਾ ਦਿਨ। 1914 ਲਾਹੌਰ 'ਚ ਗੁਰਦੁਆਰਾ ਰਕਾਬਗੰਜ ਦੀ ਦੀਵਾਰ ਬਾਰੇ ਇਕੱਠ। 14 ਜਨਵਰੀ 1914 ਦੇ ਦਿਨ ਬ੍ਰਿਟਿਸ਼ ਸਰਕਾਰ ਨੇ ਵਾਇਸਰਾਏ ਦੀ ਕੋਠੀ ਵੱਲ ਸਿੱਧੀ ਸੜਕ ਬਣਾਉਣ ਵਾਸਤੇ ਗੁਰਦੁਆਰਾ ਰਕਾਬਗੰਜ ਦਿੱਲੀ ਦੀ ਦੀਵਾਰ ਢਾਹ ਦਿੱਤੀ। ਸਿੱਖਾਂ 'ਚ ਇਸ ਦੇ ਖਿਲਾਫ ਰੋਸ ਜਾਗਿਆ। ਹਰਚੰਦ ਸਿੰਘ ਰਈਸ ਤੇ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੇ ਕੁਝ ਹੋਰਾਂ ਦੇ ਨਾਲ ਇਸ ਮਸਲੇ ਨੂੰ ਸਿੱਖ ਪੰਥ ਅੱਗੇ ਰੱਖ ਕੇ ਪੇਸ਼ ਕੀਤਾ। ਇਸ ਸੰਬੰਧੀ 31 ਮਈ 1914 ਨੂੰ ਲਾਹੌਰ ਦੀ ਲੰਡੇ ਮੰਡੀ 'ਚ ਸਿੱਖ ਮੁਖੀਆਂ ਦਾ ਇੱਕ ਵੱਡਾ ਇਕੱਠ ਹੋਇਆ। 1938 ਅਕਾਲੀ ਦਲ ਨੇ ਬੱਬਰ ਅਕਾਲੀਆਂ ਦੀਆਂ ਰਿਹਾਈਆਂ ਤੇ ਖੁਸ਼ੀ ਦਾ ਮਤਾ ਪਾਸ ਕੀਤਾ। ਬੱਬਰ ਅਕਾਲੀ ਲਹਿਰ, ਜਿਹੜੀ ਕਿ ਅਕਾਲੀਆਂ ਦੀ ਸ਼ਾਂਤਮਈ ਲਹਿਰ ਦੇ ਉਲਟ ਦੁਸ਼ਟ ਸੋਧੂ ਲਹਿਰ ਸੀ, ਦੌਰਾਨ ਬੱਬਰਾਂ ਨੇ ਬਹੁਤ ਸਾਰੇ ਮੁਖਬਰਾਂ ਨੂੰ ਕਤਲ ਕੀਤਾ, ਪਰ ਮੁਖਬਰੀਆਂ ਕਾਰਨ ਇਹ ਸਾਰੇ ਆਗੂ ਜਾਂ ਤਾਂ ਸ਼ਹੀਦ ਹੋ ਗਏ ਜਾਂ ਫਿਰ ਗ੍ਰਿਫਤਾਰ ਕਰ ਲਏ ਗਏ। ਗ੍ਰਿਫਤਾਰਾਂ 'ਚੋਂ 6 ਨੂੰ ਫਾਂਸੀ ਦਿੱਤੀ ਗਈ ਤੇ ਬਾਕੀਆਂ ਨੂੰ ਵੱਖ-ਵੱਖ ਮਿਆਦ ਦੀਆਂ ਕੈਦਾਂ। ਇਹਨਾਂ 'ਚੋਂ ਬਹੁਤ ਸਾਰੇ ਬੱਬਰ ਪੂਰੀਆਂ ਕੈਦਾਂ ਭੁਗਤਣ ਮਗਰੋਂ ਮਈ 1938 'ਚ ਰਿਹਾ ਹੋਏ। ਜਦ ਇਹ ਲਹਿਰ ਚੱਲ ਰਹੀ ਸੀ ਤਾਂ ਅਕਾਲੀ ਪਾਰਟੀ ਨੇ ਇਸ ਦਾ ਵਿਰੋਧ ਕੀਤਾ ਸੀ, ਪਰ ਜਦ 31 ਮਈ 1938 ਨੂੰ ਅਕਾਲੀ ਦਲ ਦਾ ਜਨਰਲ ਇਜਲਾਸ ਹੋਇਆ ਤਾਂ ਇਸ 'ਚ ਇੱਕ ਮਤਾ ਪਾਸ ਕੀਤਾ ਗਿਆ ਜਿਸ 'ਚ ਬੱਬਰਾਂ ਦੀ ਰਿਹਾਈ ਤੇ ਖੁਸ਼ੀ ਜ਼ਾਹਰ ਕੀਤੀ ਗਈ ਸੀ। 1981 ਅੰਮ੍ਰਿਤਸਰ 'ਚ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਅੰਮ੍ਰਿਤਸਰ ਪਵਿੱਤਰ ਕਰਾਰ ਦਿਓ ਦੇ ਨਾਂ ਤੇ ਜਲੂਸ ਤੇ ਮੰਜੀ ਸਾਹਿਬ 'ਚ ਕਾਨਫਰੰਸ। ਸਿੱਖ ਕਾਫੀ ਸਮੇਂ ਤੋਂ ਸਰਕਾਰ ਤੋਂ ਮੰਗ ਕਰ ਰਹੇ ਸਨ ਕਿ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਐਲਾਨਿਆ ਜਾਵੇ, ਪਰ ਸਰਕਾਰ ਅਜਿਹੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਸੀ। ਅਖੀਰ ਸਿੱਖਾਂ ਨੇ, ਖਾਸ ਕਰਕੇ ਦਲ ਖਾਲਸਾ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਆਪਣੇ ਇਸ ਮਕਸਦ ਵਾਸਤੇ ਜਦੋਜਹਿਦ ਕਰਨੀ ਸ਼ੁਰੂ ਕਰ ਲਈ। ਇਹਨਾਂ ਦੋਹਾਂ ਜਥੇਬੰਦੀਆਂ ਨੇ ਐਲਾਨ ਕੀਤਾ ਕਿ 31 ਮਈ 1981 ਨੂੰ ਆਪਣੀ ਮੰਗ ਦੇ ਹੱਕ 'ਚ ਇੱਕ ਜਲੂਸ ਅੰਮ੍ਰਿਤਸਰ ਸ਼ਹਿਰ 'ਚ ਕੱਢਿਆ ਜਾਵੇ, ਪਰ ਦਹਿਸ਼ਤਗਰਦ, ਬੁਨਿਆਦਪ੍ਰਸਤ ਤੇ ਫਿਰਕਾਪ੍ਰਸਤੀ ਦੀ ਜ਼ਹਿਰ ਨਾਲ ਭਰੇ ਹੋਏ ਲੋਕਾਂ ਕੋਲੋਂ ਇੰਨਾ ਵੀ ਨਾ ਜਰ ਹੋਇਆ ਕਿ ਸਿੱਖ ਮੁੰਡੇ ਕੋਈ ਨਿੱਕਾ ਜਿਹਾ ਜਲੂਸ ਹੀ ਕੱਢ ਲੈਣ। ਉਹਨਾਂ ਨੇ ਸਿੱਖਾਂ ਦੇ ਜਲੂਸ ਤੋਂ 2 ਦਿਨ ਪਹਿਲਾਂ ਯਾਨੀ 29 ਮਈ ਨੂੰ ਇੱਕ ਸਿੱਖ ਵਿਰੋਧੀ ਜਲੂਸ ਕੱਢਣ ਦਾ ਐਲਾਨ ਕਰ ਦਿੱਤਾ। ਇਸ ਜਲੂਸ ਦਾ ਸਿੱਖਾਂ ਤੇ ਇੰਨਾ ਅਸਰ ਹੋਇਆ ਕਿ 31 ਮਈ ਦੇ ਦਿਨ ਇੱਕ ਬੇਮਿਸਾਲ ਜਲੂਸ ਨਿਕਲਿਆ ਜਿਸ ਦੀ ਅਗਵਾਈ ਸੰਤ ਜਰਨੈਲ ਸਿੰਘ ਨੇ ਕੀਤੀ। ਇਸ ਜਲੂਸ 'ਚ 1000 ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਆਸ ਨਹੀਂ ਸੀ। 2 ਦਿਨ ਪਹਿਲਾਂ ਫਿਰਕੂ ਲੋਕਾਂ ਵੱਲੋਂ ਕੱਢੇ ਨਫ਼ਰਤ ਜਲੂਸ ਨੇ ਸਿੱਖ ਜਲੂਸ ਦੀ ਗਿਣਤੀ 1000 ਦੀ ਥਾਂ 1 ਲੱਖ ਕਰ ਦਿੱਤੀ। 31 ਮਈ 1999 'ਚ ਪੰਜਾਬ ਪੁਲਿਸ ਨੇ ਚਰਨਜੀਤ ਸਿੰਘ ਚੰਨੀ, ਸਤਨਾਮ ਸਿੰਘ ਸੱਤਾ, ਰੋਸ਼ਨ ਸਿੰਘ ਉਰਫ ਭਾਈ ਸ਼ੇਰ ਸਿੰਘ, ਕਸ਼ਮੀਰ ਸਿੰਘ, ਜਰਨੈਲ ਸਿੰਘ ਲਾਡੀ, ਹਰਭਜਨ ਸਿੰਘ ਭੱਲਾ, ਜੋਗਿੰਦਰ ਸਿੰਘ ਦੋਧੀ, ਹਰਪਾਲ ਸਿੰਘ, ਜਸਵੰਤ ਸਿੰਘ, ਮੇਜਰ ਸਿੰਘ ਫੌਜੀ, ਰਾਜ ਨਛੱਤਰ ਤੇ ਹਰਦੀਪ ਸਿੰਘ ਨੂੰ ਨਕਲੀ ਮੁਕਾਬਲਿਆਂ 'ਚ ਸ਼ਹੀਦ ਕੀਤਾ। 31 ਮਈ 1990 ਨੂੰ ਪੰਜਾਬ ਪੁਲਿਸ ਨੇ ਜਸਪ੍ਰੀਤ ਜੱਸਾ ਉਰਫ ਰਿੰਪੀ, ਰਾਜਵਿੰਦਰ ਰਾਜੂ, ਸੁਖਜਿੰਦਰ ਸਿੰਘ, ਭਗਵੰਤ ਸਿੰਘ ਭਾਟੀਆ, ਭਾਈ ਸੁਰਿੰਦਰ ਸਿੰਘ ਉਰਫ ਗੁਰਚਰਨ ਸਿੰਘ ਉਰਫ ਡਾਕਟਰ ਹਰਨਾਮ ਸਿੰਘ ਸੰਧੂ ਨੂੰ ਸ਼ਹੀਦ ਕੀਤਾ। 31 ਮਈ 1993 ਦੇ ਦਿਨ ਪੁਲਿਸ ਨੇ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭੁੱਲਰ ਹੇੜੀ ਜ਼ਿਲ੍ਹਾ ਸੰਗਰੂਰ ਨੂੰ ਸ਼ਹੀਦ ਕੀਤਾ। 1999 ਗੁਰਚਰਨ ਸਿੰਘ ਟੌੜਾ ਨੇ ਸਰਬ ਹਿੰਦ ਅਕਾਲੀ ਦਲ ਬਣਾਇਆ। 14 ਅਪ੍ਰੈਲ 1999 ਦੇ ਦਿਨ ਵਿਸਾਖੀ ਸੰਬੰਧੀ ਸਾਰੇ ਸਮਾਗਮ ਖਤਮ ਹੋਣ ਤੇ ਬਾਦਲ, ਟੌੜਾ, ਏਕੇ ਦੀਆਂ ਸਾਰੀਆਂ ਆਸਾਂ ਮੁੱਕ ਜਾਣ ਮਗਰੋਂ ਟੌੜਾ ਤੇ ਉਹਨਾਂ ਦੇ ਸਾਥੀ ਨੇ ਨਵਾਂ ਅਕਾਲੀ ਦਲ ਕਾਇਮ ਕਰਨ ਦਾ ਫੈਸਲਾ ਕਰ ਲਿਆ। ਉਹਨਾਂ ਨੇ ਇੱਕ ਕਾਨਫਰੰਸ 31 ਮਈ 1999 ਦੇ ਦਿਨ ਆਲਮਗੀਰ 'ਚ ਸੱਦ ਲਈ। ਇਸ ਕਾਨਫਰੰਸ 'ਚ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਵਜੋਂ ਕੌਮੀ ਮੁਕੱਦਮਾ ਚਲਾਇਆ ਗਿਆ। ਇਸ ਮਗਰੋਂ ਉਸ ਨੂੰ ਸ਼੍ਰੋਮਣੀ ਅਕਾਲੀ ਦਲ 'ਚੋਂ ਖਾਰਜ ਕਰ ਦਿੱਤਾ ਗਿਆ ਤੇ ਟੌੜਾ ਨੂੰ ਪ੍ਰਧਾਨ ਚੁਣ ਲਿਆ ਗਿਆ। ਇਸ ਪਾਰਟੀ ਦਾ ਨਾਂ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਰੱਖਿਆ ਗਿਆ। ਇਸ ਸਮਾਗਮ ਦੌਰਾਨ 11 MLA ਹਾਜ਼ਰ ਸਨ, ਪਰ ਉਹ ਸਟੇਜ ਤੇ ਨਾ ਬੈਠੇ ਤਾਂ ਕਿ ਉਹ ਦਲ ਬਦਲੂ ਕਾਨੂੰਨ ਦੀ ਜਦ ਹੇਠ ਨਾ ਆਉਣ। ਇਸ ਵੱਡੇ ਇਕੱਠ 'ਚ ਟੌੜਾ ਦੇ ਹਮਾਇਤੀ ਅਕਾਲੀ ਆਗੂਆਂ ਤੋਂ ਇਲਾਵਾ ਪ੍ਰੇਮ ਸਿੰਘ ਲਾਲਪੁਰਾ, ਸੁਖਜਿੰਦਰ ਸਿੰਘ, ਸੁੱਚਾ ਸਿੰਘ ਛੋਟੇਪੁਰ ਤੇ ਮਾਨ ਧੜੇ ਦੇ ਕੁਝ ਆਗੂ ਵੀ ਹਾਜ਼ਰ ਸਨ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 31 ਮਈ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।